ਛੇਤੀ ਕਿਤਾ ਬੰਦਾ ਘਰ ਨਹੀਂ ਛੱਡਦਾ ਹੁੰਦਾ। ਆਹੋ ਜੋ ਮਾਰਨ ਲੱਗ ਜਾਣਾ ਆਪੇ ਛੁੱਟ ਜਾਣਾ, ਪਹਿਲਾਂ ਛੱਡਦਾ ਕੋਈ ਘਰ ਨੂੰ? ਕੋਈ ਨਹੀਂ ਛੱਡਦਾ। ਜੋ ਕਤਲ ਹੋਣ ਲੱਗ ਗਏ ਇਹ ਘਰ ਬੁਰੇ ਲੱਗਣ ਲੱਗ ਗਏ, ਆਪਣੇ ਘਰ ਹੀ ਬੁਰੇ ਲੱਗੇ। ਹਾਂ ਮੱਖਣੀਆਂ ਰੱਖ ਦੇਣੀਆਂ, ਘਿਓ ਰੱਖਣੇ, ਜੀ ਨਾ ਕਰਨਾ ਖਾਣ ਨੂੰ, ਬਈ ਹੁਣ ਵੀ ਮਰੇ, ਕੱਲ ਨੂੰ ਵੀ ਮਰੇ, ਅੱਜ ਵੀ ਮਰੇ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਵੱਡਾ ਦੇ ਨਾਲ ਉਠਾ ਤੇ ਲਾਦਰੀਆਂ ਸਵਾਰੀਆਂ ਸਿੱਖ ਸਾਡੇ ਨਾਲ ਤੁਰੇ, ਵੀ ਰਾਤ ਨਾ ਵੱਡੇ ਜਾਣੇ। ਸਿੱਖ ਤੁਹਾਡੇ ਨਾਲ ਤੁਰੇ? ਨਾਲ ਤੁਰੇ। ਅੱਛਾ ਸਾਡੇ ਪਿੰਡ ਦੇ। ਹਾਂ ਹਾਂ। ਇਹ ਲਾਮਾ ਵਾਲੇ ਬਹੁਤ ਹਾਸੇ ਕਰਦੇ। ਅੱਛਾ, ਮਤਲਬ ਆਪਣੇ ਪਿੰਡ ਵਾਲੇ ਤੁਹਾਨੂੰ ਨਹੀਂ ਪਏ? ਸਹੀ ਰਹੇ ਆ ਸਹੀ ਸਾਡੇ ਨਾਲ। ਅੱਛਾ। ਉਹਨਾਂ ਨੇ ਫਿਰ ਉਠਾ ਤੇ ਲਾਦਰੀਆਂ ਸੀ ਉਰਾ ਪਰਾ ਜਗਰਾ में काम ਪਿੱਛੇ ਛੱਡ। ਰਹਿਮਤ ਅਲੀ ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ? ਹੁਣ ਚੇਤੇ ਆਂਦਾ ਪਿੰਡ ਵੈਸੇ? ਹਾਂ ਚੇਤੇ ਆ ਸਾਰਾ। ਜਿਹੜੇ ਪੱਕੇ ਸੀ ਉਹ ਵੀ ਮਕਾਨ ਯਾਦ ਹੈ, ਜਿਹੜੇ ਕੱਚੇ ਸੀ ਉਹ ਵੀ ਯਾਦ ਹੈ। ਸਹੀ। ਕਈਆਂ ਦੇ ਦਰਵਾਜ਼ੇ ਪੱਕੇ ਸੀ, ਪਿੱਛਾ ਕੱਚਾ। ਅਸੀਂ ਨਾਲ ਨਾਲ ਭਰਾਵਾਂ ਨੂੰ ਰਹਿੰਦੇ ਸੀ। ਅੱਛਾ। ਨਿਆਉਣ ਜਾਣ ਆਉਣ ਜਾਣ ਸਭ ਕੁਝ ਠੀਕ ਸੀ। ਅਸੀਂ ਭੋਗ ਖਾਂਦੇ ਹੁੰਦੇ ਸੀ। ਅੱਛਾ। ਹਾਂ ਐ ਬੁੱਕ ਛੁਪਾ ਲੈਣਾ ਪ੍ਰਸ਼ਾਦ, ਐ ਭੋਗ ਕੇ ਸੋਣਾ, ਭੋਗ ਕਹਿੰਦੇ ਸੀ। ਹਾਂ ਗੁਰਦੁਆਰੇ ਭੋਗ ਖਾਈਏ। ਲੇਕਿਨ ਫਿਰ ਵੀ ਦਿਲ ਤੇ ਕਰਦਾ ਕਿ ਯਾਰ ਚਲੋ ਹੁਣ ਉਮਰ ਇੰਨੀ ਹੋ ਗਈ ਹੈ। ਦੇਖੋ ਜੇ ਦਿਲ ਤਾਂ ਕਰਦਾ ਸਿੱਧੀ ਗੱਲ ਹੈ, ਪਰ ਹੁਣ ਜਿਹੜਾ ਬੰਨ ਬਣਾਗਾ ਹੋਇਆ ਨਾ ਉੱਥੋਂ ਪਰੇਸ਼ਾਨੀ ਹੋ ਜਾਂਦੀ। ਪਰੇਸ਼ਾਨੀ ਹੋ ਜਦੋਂ ਅੱਖਾਂ ਮੁਰੇ ਆਉਂਦੀਆਂ। ਹਾਂ ਲੋਥਾ ਨੇ ਉੱਤੋਂ ਨਹੀਂ ਲੰਘੇ। ਵੈਸੇ ਹੁਣ ਪੌਣੀ ਸਦੀ ਹੋ ਗਈ ਹੈ ਤੇ ਅੱਜ ਵੀ ਤੁਹਾਨੂੰ ਪਿੰਡ ਯਾਦ ਆ, ਇਸ ਤਰ੍ਹਾਂ ਕਿਉਂ ਯਾਦ? ਉਹ ਜਮਨ ਹੋ ਗਿਆ। ਅੱਛਾ। ਹਾਂ ਜਮਨ ਹੋ ਉਹ ਰੱਖਾ ਮੁਲਕ ਪੰਜਾਬ ਨਹੀਂ ਸਹੀ ਹੋ, ਜਿਵੇਂ ਤੇਜਣਾ ਚ ਫਿਰਦੇ ਨਾਰ ਨਹੀਂ ਸਹੀ ਹੋ, ਮੁਲਕ ਪੰਜਾਬ ਹੀ ਆ। ਮੁਲਕ ਪੰਜਾਬ। ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? ਹਾਏ ਪੌਣੀ ਸਦੀ ਗਵਾਚਣ ਮਗਰੋਂ। अस्सलाम वालेकुम, सत श्री अकाल। मैं ਤੁਹਾਡਾ ਵੀ ਰੁਪਿੰਦਰ ਸਿੰਘ ਲਵਲੀ ਔਰ ਤੁਸੀਂ ਇਸ ਵੇਲੇ ਜੁੜੇ ਹੋ ਪੰਜਾਬੀ ਲਹਿਰ ਦੇ ਨਾਲ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਅਸੀਂ ਪੰਜਾਬ ਦੀ ਜਿਹੜੀ ਵੰਡ ਹੈ ਉਹਦੇ ਬਾਰੇ ਗੱਲਬਾਤ ਆਪ ਜੀ ਦੇ ਰੂਬਰੂ ਕਰਦੇ ਹਾਂ। ਇਸ ਵੇਲੇ ਅਸੀਂ ਬੈਠੇ ਹਾਂ ਜੀ ਲਾਇਲਪੁਰ ਦੇ ਇੱਕ ਪਿੰਡ ਦੇ ਵਿੱਚ। ਸਵਾਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਦਿੰਦੇ ਹਾਂ। ਬਾਬਾ ਜੀ ਕੀ ਹਾਲ ਚਾਲ ਨੇ? ਠੀਕ ਹੋ? ਅਲਹਮਦੁਲਿਲਾ। ਬਾਬਾ ਜੀ ਕੀ ਨਾਮ ਤੁਹਾਡਾ? ਇਬਰਾਹੀਮ। ਇਬਰਾਹੀਮ। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? ਅਲੀ ਮੁਹੰਮਦ। ਅਲੀ ਮੁਹੰਮਦ। ਤੇ ਦਾਦਾ ਜੀ ਦਾ ਯਾਦ ਹੈ ਨਾਮ? ਸ਼ਾਂਗਾ। ਸ਼ਾਂਗਾ। ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਆ ਇਹ ਪਿੰਡ ਦਾ ਕੀ ਨਾਮ ਆ? ਇਹਦਾ ਨਾਮ 470 ਕਿਸ਼ਨਪੁਰਾ। 470 ਕਿਸ਼ਨਪੁਰਾ। ਵੈਸੇ ਇਹਨੂੰ ਕੁਝ ਹੋਰ ਵੀ ਕਹਿੰਦੇ ਆ, ਟੂਟੀਆਂ ਵਾਲਾ। ਟੂਟੀਆਂ ਵਾਲਾ ਵੀ। ਹਾਂ ਟੂਟੀਆਂ ਵਾਲਾ ਵੀ ਕਹਿੰਦੇ। ਉਹ ਸੀ ਲੱਗਾ ਹੋਇਆ। ਅੱਛਾ। ਹਾਂ ਟੂਟੀਆਂ ਵਾਲਾ। ਟੂਟੀਆਂ ਵਾਲਾ ਖੂਹ ਸੀਗਾ ਇੱਥੇ। ਜੀ ਉਸ ਕਰਕੇ ਇਹਨੂੰ ਟੂਟੀਆਂ ਵਾਲੇ ਕਹਿੰਦੇ ਜੀ। ਵੈਸੇ ਇਹਦਾ ਪੁਰਾਣਾ ਨਾਮ ਕਿਸ਼ਨਪੁਰਾ। ਕਿਸ਼ਨਪੁਰਾ। ਆ ਸਮੁੰਦਰੀ ਦੇ ਵਿੱਚ ਤਹਿਸੀਲ ਸਮੁੰਦਰੀ ਲੱਗਦੀ। ਅੱਛਾ। ਤੇ ਜ਼ਿਲ੍ਹਾ ਇਹਨੂੰ ਕਿਹੜਾ ਪੈਂਦਾ ਵਾ? ਫੈਸਲਾਬਾਦ, ਜਿਹਦਾ ਪੁਰਾਣਾ ਨਾਮ ਲਾਇਲਪੁਰ ਸੀ। ਲਾਇਲਪੁਰ। ਹਾਂ ਤੇ ਵੈਸੇ ਇਹ ਗੁਗੇਰਾ ਬ੍ਰਾਂਚ ਤੇ ਆ ਨਾ? ਹਾਂਜੀ। ਅੱਛਾ। ਤੇ ਬਜ਼ੁਰਗੋ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਆ? 472, 72, 473, 74 ਪਟਿਆਲਾ। ਜੀ ਅੱਛਾ। ਤੇ 68, 468, ਆਹੋ 66, 67। ਇਹਨਾਂ ਦੇ ਨਾਂ ਕੀ ਨੇ? ਇਹਨਾਂ ਦੇ ਨਾਮ ਪੱਤਰ ਹੀ ਆ, ਨੰਬਰ ਹੀ ਆ। ਨੰਬਰ ਹੀ ਆ। ਠੀਕ ਹੋ ਗਿਆ। ਅੱਛਾ ਬਜ਼ੁਰਗੋ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਨਹੀਂ ਨਹੀਂ ਉਧਰੋਂ ਆਏ। ਉਧਰੋਂ ਆਏ। ਜੀ ਉਧਰ ਤੁਹਾਡਾ ਕਿਹੜਾ ਪਿੰਡ ਸੀਗਾ? ਰਸੂਲਪੁਰ। ਰਸੂਲਪੁਰ। ਜੀ ਤਹਿਸੀਲ ਕਿਹੜੀ ਪੈਂਦੀ ਸੀ? ਜਗਰਾਵਾਂ। ਜਗਰਾਵਾਂ। ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਅੱਛਾ। ਤੇ ਬਜ਼ੁਰਗੋ ਉੱਥੇ ਜਿਹੜਾ ਤੁਹਾਡਾ ਪਿੰਡ ਸੀ ਰਸੂਲਪੁਰ, ਰਲਵਾ ਮਿਲਵਾ ਸੀ ਜਾਂ? ਬਿਲਕੁਲ। ਸਿੱਖ ਬਹੁਤਾ ਸੀ। ਅੱਛਾ। ਮੁਸਲਮਾਨ ਥੋੜੇ ਸੀ। ਅੱਛਾ। ਜਿਹੜੇ ਵਰਤਾਰਾ ਸਾਡਾ ਅੱਛਾ ਸੀ। ਅੱਛਾ ਸੀ। ਵਸੇਬ ਕਿਦਾਂ ਦਾ ਸੀ? ਬਹੁਤ ਚੰਗਾ ਸੀ। ਲੈਣ ਦੇਣ ਈਦਾਂ ਬਹੁਤ ਤੇ ਹੀ ਚੰਗਾ ਸੀ। ਜਿਹੜਾ ਰਸੂਲਪੁਰਾ ਸੀ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਮੱਲਾ। ਹਾਂ। ਦਾਉਦਾਰਾ। ਹਾਂ। ਤੇ ਮੀਨੀਆਂ, ਕੁੱਸਾ, ਲੋਹਾਰਾ,
ਮਹੱਲੇ ਆਣਾ ਮਹੱਲੇ ਵਾਲਾ ਮਹੱਲੇ ਆਣਾ ਅੱਛਾ, ਮਹੱਲੇ। ਦਾ ਕੌਂਕ ਹੂੰ ਇਹ ਸਾਰੇ ਸੀ ਲੱਗੇ ਲਾਗੇ ਪਿੰਡ ਅਸੀਂ ਸੀ ਐਂ ਬੰਨੇ ਦੇ ਉੱਤੇ ਹੂੰ ਫਿਰੋਜ਼ਪੁਰ ਦੇ ਤੇ ਹਾਂ। ਲੁਧਿਆਣਾ ਦੇ ਅੱਛਾ ਹਾਂ ਦਾਉਦਰ ਸੀ ਉਹ ਫਿਰੋਜ਼ਪੁਰ ਚ ਹੂੰ ਜਿਹੜਾ ਰਸੂਲਪੁਰ ਆ ਉਹ ਲੁਧਿਆਣੇ ਚ ਸਹੀ ਹੋ ਗਿਆ ਐਂ ਬੰਦੇ ਸੀ ਹੂੰ ਪਿੰਡ ਦਾ ਨੰਬਰਦਾਰ ਕੌਣ ਸੀਗਾ ਉਹ ਰਣ ਸਿਉ ਹੁੰਦਾ ਸੀ ਰਣ ਸਿੰਘ ਰਣ ਸਿਉ ਸ਼ਪੈਦ ਪੋਸ਼ ਸਫੈਦ ਪੋਸ਼ ਸੀ ਹਾਂ। ਤੁਹਾਡੇ ਪਿੰਡ 'ਚ ਹੋਰ ਜਿਹੜੇ ਸਿੱਖ ਬਰਾਦਰੀ ਰਹਿੰਦੀ ਸੀ ਹਾਂਜੀ ਉਹਦੇ 'ਚ ਕੋਈ ਨਾਮ ਯਾਦ ਆ ਹਾਂ ਵਿੱਚ ਯਾਦ ਆ ਵਿੱਚ ਜਿਹੜੇ ਤੁਹਾਨੂੰ ਯਾਦ ਆ ਹੋਣਾ ਹੀ ਨਹੀਂ ਉਹਦਾ ਚਲੋ ਨਾਂ ਵੀ ਹੋਣਗੇ ਨਾਮ ਤੇ ਚਲੋ ਉਹਨਾਂ ਦੇ ਬੱਚੇ ਤੇ ਗਾਂ ਹੋਣਗੇ ਨਾ ਅਰਜਨ ਸਿਉ ਸੀ ਅਰਜਨ ਸਿੰਘ ਹੋ ਗਿਆ ਰਣ ਸਿਉ ਸੀ ਰਣ ਸਿੰਘ ਹੋ ਗਿਆ ਵੀਰ ਸਿਉ ਸੀ ਵੀਰ ਸਿੰਘ ਹਾਂ ਅੱਛਾ। ਜਵਾਰਾ ਸੀ ਜਵਾਲਾ ਜਵਾਰਾ ਸਿੰਘ ਹਾਂ। ਅੱਛਾ ਜਗੀਰ ਸੀ ਇੱਕ ਜਗੀਰ ਹਾਂ ਹੂੰ ਬਲਵੀਰ ਸਿਉ ਸੀ ਬਲਬੀਰ ਸਿੰਘ ਹਾਂ ਹੂੰ ਤੇ ਇੱਕ ਜਾਗਰ ਹੁੰਦਾ ਸੀ ਪੰਜਾਬੋਂ ਦਾ ਕਹਿੰਦੇ ਸੀ ਜਾਗਰ ਜਾਗਰ ਸਿਉ ਹੂੰ ਹਾਂ ਐਸਾ ਕਈਆਂ ਦੇ ਨਾਂ ਸੀ ਇਹ ਤੁਹਾਡੇ ਹਾਣ ਦੇ ਸੀਗੇ ਨਹੀਂ ਉਹ ਸਿਆਣੇ ਸੀ ਸਿਆਣੇ ਸੀ ਸਿਆਣੇ ਯਾਰ ਕੋਈ ਹੈਗਾ ਸੀ ਤੁਹਾਡਾ ਵਿੱਚ ਹਾਂ ਕੋਈ ਯਾਰ ਸੱਜਣ ਸਾਰੇ ਯਾਰ ਸੀ ਜੀ ਹਾਂ। ਉਹਦਾ ਤਾਂ ਕੋਈ ਵੀ ਨਹੀਂ ਸੀ ਮਾੜਾ ਹਾਂ ਹਾਂ ਨਹੀਂ ਫਿਰ ਇਹ ਵੀ ਪਹਿਲੇ 47 ਤੇ ਉੱਠਿਆ ਕੰਮ 47 ਚ ਕੰਮ ਖਰਾਬ ਹੋਇਆ ਸਾਰੇ ਹੂੰ ਪਹਿਲਾਂ ਬਿਲਕੁਲ ਕੋਈ ਨਹੀਂ ਸੀ। ਹੂੰ ਆਪਣੀਆਂ ਜ਼ਮੀਨਾਂ ਸੀ ਤੁਹਾਡੀਆਂ ਹਾਂ ਜੀ ਆਪਣੀਆਂ ਸੀ ਕਿੰਨੀ ਕੁ ਜ਼ਮੀਨ ਸੀ ਤੁਹਾਡੀ ਸਾਡੇ ਆਦਾ ਮਰਬਾ ਅੱਧਾ ਮੁਰੱਬਾ ਸੀ ਸਹੀ ਹੋ ਗਿਆ ਤੇ ਇੱਥੇ ਆ ਕੇ ਮਿਲ ਗਿਆ ਸੀ ਕਿ ਨਹੀਂ ਇੱਥੇ ਸਾਨੂੰ ਮਿਲੀ ਆ 8 ਕਿੱਲੇ 8 ਕਿੱਲੇ ਜੂਨ ਤੱਕ ਘਟ ਗਏ ਹੂੰ ਹਾਂ ਅਸੀਂ ਜਾਣ ਮੈਂ ਭਰਾਵਾਂ ਨੂੰ ਰਹਿੰਦੇ ਸੀ ਅੱਛਾ ਹਾਂ ਨਿਆਉਂ ਤੇ ਜਾਣ ਆਉਣ ਜਾਣ ਹੂੰ ਸਭ ਕੁਝ ਠੀਕ ਸੀ ਉਮਰ ਤੁਹਾਡੀ ਕਿੰਨੀ ਕੁ ਹੈਗੀ ਹੁਣ ਹੁਣ ਤਾਂ ਉਮਰ 90 ਤੋਂ ਉੱਤੇ ਹੋ ਗਈ ਯਾਨੀ ਕਿ 47 ਵੇਲੇ ਕੋਈ 18 19 ਸਾਲਾਂ ਦੇ ਸੀਗੇ ਜੀ ਹਾਂ 17 ਸਾਲ ਦਾ ਸੀ 17 ਸਾਲ ਦੇ ਹਾਂਜੀ ਸੀ ਠੀਕ ਹੋ ਗਏ ਇੰਡੀਆ ਦੇ ਵਿੱਚ ਹੂੰ ਪੋਲਣਾ ਬਿਜਾਈ ਕਰਿਆ ਨਾ ਕੀ ਕਰਦੇ ਸੀ ਪੋਲਣਾ ਬੀਜਦੇ ਹੁੰਦੇ ਸੀ ਕਣਕਾਂ ਅੱਛਾ ਬੀਜਦੇ ਸੀਗੇ ਹਾਂ ਕਣਕ ਬੀਜੇ ਫਿਰ ਵੱਢੀ ਹੂੰ ਫਿਰ ਮੱਕੀਆਂ ਬੀਜਣਾ ਅੱਛਾ ਫਿਰ ਉਹ ਵੱਢਣ ਦਾ ਹੁਕਮ ਨਹੀਂ ਹੋਇਆ ਫਿਰ ਨਿਕਲ ਰਹੇ ਕਦੀ 47 ਤੋਂ ਪਹਿਲੇ ਵੰਡ ਤੋਂ ਪਹਿਲੇ ਉਜੜਨ ਤੋਂ ਪਹਿਲੇ ਕੋਈ ਇਦਾਂ ਦੀ ਕੋਈ ਖਬਰ ਆਈ ਸੀ ਕਿ ਯਾਰ ਇੱਥੋਂ ਉੱਠਣਾ ਪੈਣਾ ਜਾਂ ਇੱਥੋਂ ਜਾਣਾ ਪੈਣਾ ਜੇ ਪਤਾ ਹੁੰਦਾ ਤਾਂ ਪਹਿਲਾਂ ਹੀ ਨਾ ਉੱਠਿਆ ਹੁੰਦਾ ਇਹ ਤਾਂ ਵੱਡ ਵੱਡਾ ਗਾ ਹੋਣ ਲੱਗਾ ਤਾਂ ਆਏ ਆ ਵੱਡ ਵੱਡਾਂਗਾ ਹੋਣ ਲੱਗਾ ਹਾਂ ਫਿਰ ਆਏ 47 ਚ ਹੂੰ ਹਾਂ ਫਿਰ ਆਏ ਤੇ ਕੋਈ ਤੁਸੀਂ ਕਿੱਦਾਂ ਉਧਰੋਂ ਉੱਠੇ ਆਪ ਉੱਠੇ ਜਾਂ ਉਠਾ ਲਿਆ ਗਿਆ ਨਾ ਜੇ ਉਠਾਲਿਆ ਗਿਆ ਸਾਨੂੰ ਮਾਰਨ ਲੱਗ ਗਏ ਸੀ ਤੁਸੀਂ ਪਹਿਲੇ ਕਿਹਾ ਕਿ 47 ਚ ਤੋਂ ਪਹਿਲਾਂ ਸਭ ਠੀਕ ਠਾਕ ਸੀ ਠੀਕ ਠਾਕ ਬਿਲਕੁਲ ਤੇ ਫਿਰ ਤੁਹਾਨੂੰ ਮਾਰਨ ਕੌਣ ਲੱਗ ਪਏ ਬਸ ਉਹ ਸਿੱਖ ਚੂੜੇ ਹੂੰ ਬਸ ਇਹ ਉੱਠ ਖੜੇ ਹੋਰ ਸਾਨੂੰ ਮਹਾਜਨਾਂ ਨੇ ਕੀ ਕਹਿਣਾ ਸੀ ਨਹੀਂ ਵਜ੍ਹਾ ਕੀ ਹੋਈ ਪਹਿਲੇ ਸਾਰਾ ਕੁਝ ਠੀਕ ਠਾਕ ਸੀਗਾ ਬਸ ਇਹ ਪਤਾ ਨਹੀਂ ਇਹਨਾਂ ਨੂੰ ਕੀ ਬਗੇ ਇਹ ਹੋ ਗਿਆ ਵੀ ਉਧਰ ਪਾਕਿਸਤਾਨ ਵਾਲੀ ਆ ਇੱਧਰ ਇੰਡੀਆ ਤੁਹਾਨੂੰ ਉਧਰ ਜਾਣਾ ਪਊ ਉਧਰ ਜਾਣਾ ਹਾਂ ਹੂੰ ਇੱਕ ਬਲਦੇਵ ਸਿਆ ਹੁੰਦਾ ਸੀ ਅੱਛਾ। ਇੱਕ ਤਾਰਾ ਸਿਆ ਹੁੰਦਾ ਸੀ ਹੂੰ ਉਹਨਾਂ ਨੇ ਕਤਲੋ ਕਾਰਜ ਕਰਾਤੇ ਸ਼ੁਰੂ ਹੂੰ ਹਾਂ ਸਹੀ ਉਹ ਸਿੱਖ ਸੀ ਹੂੰ ਹੂੰ ਹਾਂ ਉਹਨਾਂ ਨੇ ਐਵੇਂ ਬਚਕਾ ਲਾਤਾ ਛੋਟੇ ਜਿਹੇ ਬੁੜੀਆਂ ਦੀਆਂ ਦੁੱਧੀਆਂ ਕੱਟ ਲਈਆਂ ਉਧਰੋਂ ਮੁਸਲਮਾਨਾਂ ਨੇ ਹੂੰ ਬਸ ਇਹਨਾਂ ਨੂੰ ਪਟ ਗਏ ਤੇ ਉਧਰੋਂ ਪਿੰਡ ਚੋਂ ਕਿੱਦਾਂ ਨਿਕਲੇ ਸੀਗੇ ਵੱਡਾ ਦੇ ਨਾਲ ਉਠਾ ਤੇ ਲਾਦਰੀਆਂ ਸਵਾਰੀਆਂ ਸਿੱਖ ਸਾਡੇ ਨਾਲ ਤੁਰੇ ਵੀ ਰਾਤ ਨਾ ਵੱਡੇ ਜਾਣੇ ਸਿੱਖ ਤੁਹਾਡੇ ਨਾਲ ਤੁਰੇ ਨਾਲ ਤੁਰੇ ਅੱਛਾ ਸਾਡੇ ਪਿੰਡ ਦੇ ਹਾਂ ਹਾਂ ਇਹ ਲਾਮਾ ਵਾਲੇ ਬਹੁਤਾ ਸੀ ਕਰਦੇ ਅੱਛਾ ਮਤਲਬ ਆਪਣੇ ਪਿੰਡ ਵਾਲੇ ਤੁਹਾਨੂੰ ਨਹੀਂ ਉਹ ਪਏ ਸਹੀ ਰਹੇ ਆ ਸਹੀ ਸਾਡੇ ਰਹੇ ਨਾਲ ਅੱਛਾ ਉਹਨਾਂ ਨੇ ਫਿਰ ਉਠਾ ਤੇ ਲੱਦ ਲਿਆ ਸੀ ਉਰਾ ਪਰਾ ਹੂੰ ਜਗਰਾਵੇਂ ਕੰਮ ਪਿੱਛੇ ਛੱਡ ਗਏ ਜਗਰਾਵਾਂ ਦੇ ਕੰਮ ਚ ਤੁਹਾਨੂੰ ਛੱਡ ਕੰਮ ਪਿੱਛੇ ਗਏ ਛੱਡ ਗਏ ਠੀਕ ਹੋ ਗਿਆ ਉੱਥੋਂ ਫਿਰ ਅਸੀਂ ਸਲੇਮਪੁਰੇ ਜਾ ਗਏ ਸਲੇਮ। ਸਿੱਧਵਾਂ ਸਲੇਮਪੁਰ ਹੂੰ ਉੱਥੇ ਮਨਜ਼ੂਰ ਕੰਮ ਪਾਇਆ ਠੀਕ ਹੋ ਗਿਆ ਹਾਂ ਤੇ ਫਿਰ ਕੀ ਹੋਇਆ ਸਲੀਮਪੁਰੇ ਆ ਗਏ ਫਿਰ ਉਧਰੋਂ ਅੱਗੇ ਫਿਰ ਉਧਰੋਂ ਫਿਰ ਅਸੀਂ 2.5 ਮਹੀਨੇ ਕੰਮ 'ਚ ਰਹੇ 2.5 ਮਹੀਨੇ 2.5 ਮਹੀਨੇ ਤੇ ਰੋਟੀ ਟੋਕ ਕਿੱਥੋਂ ਆਂਦਾ ਰਿਹਾ ਹੁਕੂਮਤ ਦਿੰਦੇ ਸੀ ਅੱਛਾ ਕਦੇ ਕੱਚ ਪੀ ਕੇ ਦੇ ਦੇਣਾ ਦੁਨੀਆ ਮਰੀ ਬਹੁਤ ਕੱਪ 'ਚ ਕਾਦੇ ਤੋਂ ਕੈਂਪ ਤੇ ਕੋਈ ਹਮਲਾ ਇਹਨਾਂ ਆਇਆ ਨੂੰ ਬਟਾਓ ਅੰਦਰ ਇਹਨਾਂ ਦੇ ਹੂੰ ਕੰਚਨ ਨਾਲ ਅਕਸਰ ਛੱਡਣਾ ਹੀ ਹੈ ਆਹੋ ਹੱਥ ਪਾ ਆਟਾ ਸਾਨੂੰ ਦੂਏ ਦਿਨ ਮਿਲਦਾ ਸੀ
ਅੱਧ ਪਾ ਅੱਧ ਪਾ ਜੀ ਮਗਰ ਦੂਏ ਦਿਨ ਇੱਕ ਬੰਦੇ ਦੇ ਇੱਕ ਬੰਦੇ ਸਹੀ ਹੋ ਗਿਆ। ਫਿਰ 2.5 ਮਹੀਨੇ ਬਾਅਦ ਕਿੱਦਾਂ ਆਏ ਇੱਥੇ? ਫਿਰ ਜੇ ਅਸੀਂ ਕਾਫਲਾ ਬਣ ਗਿਆ ਉਧਰ ਰਾਏਕੋਟ ਦਾ ਕਾਫਲਾ ਉਧਰ ਸੇਲਮਪੁਰੇ ਵਾਲਾ ਇਹ ਫਿਰ ਦੋਏ ਇਕੱਠੇ ਜਗਰਾਮੇ ਹੋ ਗਏ। ਅੱਛਾ ਉੱਥੋਂ ਫਿਰ ਅਸੀਂ ਤੁਰ ਕੇ ਆਏ। ਤੁਰ ਕੇ ਆਏ ਹੋ? ਤੁਰ ਕੇ ਆਏ। ਕਿੰਨੇ ਦਿਨ ਲੱਗੇ ਤੁਹਾਨੂੰ? ਸਾਨੂੰ 4 ਦਿਨ ਲੱਗ ਗਏ। ਫਿਰ ਫਿਰੋਜ਼ਪੁਰ ਆਏ। ਫਿਰੋਜ਼ਪੁਰ ਕਸੂਰ ਆ ਗਏ। ਕਸੂਰ ਫਿਰੋਜ਼ਪੁਰ ਥਾਣੀ ਗੰਡਾ ਸਿੰਘ ਬਾਰਡਰ ਰਾਹੀਂ ਉਹ ਢੰਗੇ। ਅੱਛਾ ਫਿਰ ਇਹ ਪਿੰਡ ਤੱਕ ਕਿੱਦਾਂ ਪਹੁੰਚੇ? ਪਿੰਡ ਫਿਰ ਇਸੇ ਤੇ ਕहीं ਪਹੁੰਚੇ। और लुड़ते फिरते जिधर भी आ गए और फलाने उत्थे बैठे और फलाने उत्थे यूं फिर पहुंचे। एक दूए की तरफ देखनी ना मेरे गाल बैठे बैठा आपा भी उत्थे चली गए। अच्छा जब महले के इत्थे बैठे आप बह चली गए। आप बैठे यूं बैठे हुन रल मिले हैं सारे। अच्छा गुरदासपुर दे भी लुधियाने दे ਫਿਰੋਜ਼ਪੁਰ ਦੇ ਵੀ ਅੰਮ੍ਰਿਤਸਰ ਦੇ ਵੀ ਸਾਰੇ ਜ਼ਿਲ੍ਹੇ ਆ। ਅੱਛਾ ਤੇ ਬਜ਼ੁਰਗੋ ਤੁਸੀਂ ਪਹਿਲੇ ਦੱਸਿਆ ਸਾਰਾ ਕੁਝ ਬਿਲਕੁਲ ਠੀਕ ਠਾਕ ਸੀ। 47 ਚ ਫਿਰ ਇਦਾਂ ਕਿਉਂ ਹੋਇਆ? ਲੋਕਾਂ ਨੂੰ ਘਰ-ਬਾਰ ਕਿਉਂ ਛੱਡਨੇ ਪਏ? ਆ ਜਿੱਦਾਂ ਆਪਾਂ ਤੁਹਾਡੇ ਪਿੰਡ ਬੈਠੇ ਆ 470 ਵਾਲੇ ਇਹ ਵਿਚਾਰੇ ਉਧਰ ਚਲੇ ਗਏ, ਤੁਸੀਂ ਉਹਨਾਂ ਥਾਵਾਂ ਤੇ ਇੱਧਰ ਆ ਗਏ। ਅਸੀਂ ਇੱਧਰ ਆ ਗਏ। ਇਹ ਇਦਾਂ ਕਿਉਂ ਹੋਈ? ਵੱਢਣ ਲੱਗ ਗਏ। ਤੁਹਾਨੂੰ ਦੱਸਿਆ ਨਹੀਂ ਵੱਢਣ ਕਾਹਤੋਂ ਲੱਗ ਗਏ? बस में भी छोटा पाकिस्तान है तुम इंडिया चो निकलो। छेती कितना बंदा घर नहीं छड़ता होंगे। आहो जो मारने लग जाना पे छुट जाना। सही है। हाँ पहला छड़ता कोई घर न कोई नहीं छड़। जो कतल होने लग गए ये घर बुरे लगन लग गए। अपने घर ही बुरे लगे। हाँ मखनियां रख देने क्या रखने जी ना करना खान बई हुण भी मरे कल नूं भी मरे अज भी मरे। हुण चेते आंदा पिंड वैसे? हाँ चेते है सारा। हाँ जेड़े पक्के से वो भी मकान याद है, जेड़े कच्चे से वो भी याद है। सही कईयां दे दरवाजे पक्के सी पिछा कच्चा। अच्छा वैसे जिवें अज तुसीं बाहर धुप्पे बैठे सीगे पिंड चेते आ जांदा? दिमाग उत्थे पहुंच गया पिंड च? बड़ा होना अर्जन सिंह रंग सिंह वो सारे अग्गा मुरे आ जाते। अच्छा वैसे हुण पौनी सदी हो गई है ते अज भी तुहानूं पिंड याद है इस तरह क्यों? याद है वो जमन भोग है। अच्छा जमन भोग जगन भोग वो रखा मुल्क पंजाब नहीं सही हो जिवें तिजणा च फिरते नार नहीं सही हो मुल्क पंजाब ही है। मुल्क पंजाब। हाँ जी क्या बात। ਤੇ ਹੁਣ ਬਜ਼ੁਰਗੋ ਜੇ ਤੁਹਾਨੂੰ ਲੈ ਚਲੀਏ ਚੱਲੋਗੇ? ਹਾਂ ਹੁਣ ਜੇ ਤੁਹਾਨੂੰ ਕੋਈ ਜਾਣੇ ਨਾ ਬੁੱਝੇ ਨਾ ਲੈਣਾ ਨਾ ਉਹ ਤਾਂ ਹੈ ਹੀ ਨਹੀਂ ਬੰਦਾ। ਨਾ ਉਹ ਨਹੀਂ ਹੈ ਲੇਕਿਨ ਫਿਰ ਵੀ ਦਿਲ ਤੇ ਕਰਦਾ ਕਿ ਯਾਰ ਚਲੋ ਹੁਣ ਉਮਰ ਇੰਨੀ ਹੋ ਗਈ ਹੈ। ਦੇਖੋ ਜੇ ਦਿਲ ਤਾਂ ਕਰਦਾ ਸਿੱਧੀ ਗੱਲ ਹੈ ਪਰ ਹੁਣ ਜਿਹੜਾ ਬੰਨ ਬਣਾਗਾ ਹੋਇਆ ਨਾ ਉੱਥੋਂ ਪਰੇਸ਼ਾਨੀ ਹੋ ਜਾਂਦੀ ਹੈ। ਪਰੇਸ਼ਾਨੀ ਹੋ ਜਦੋਂ ਅੱਖਾਂ ਮੁਰੇ ਆਉਂਦੀਆਂ। ਹਾਂ ਲੋਥਾਂ ਨੇ ਉੱਤੋਂ ਨਹੀਂ ਲੰਘੇ। ਓਏ ਹੋਏ ਹਾਂ ਪਰੇਸ਼ਾਨੀ ਆ ਜਾਂਦੀ। ਤੁਹਾਡੇ ਪਿੰਡ ਵੈਸੇ ਗੁਰਦੁਆਰਾ ਵੀ ਹੁੰਦਾ ਸੀਗਾ? ਬੜਾ। ਅੱਛਾ ਹਾਂ ਗੁਰਦੁਆਰਾ ਧਰਮਸ਼ਾਲਾ। ਧਰਮਸ਼ਾਲ ਵੀ ਹੈ ਸੀ? ਅੱਛਾ ਗੁਰਦੁਆਰਾ ਬੜਾ ਤਕੜਾ। ਸਹੀ ਹੋ ਗਿਆ। ਅਸੀਂ ਭੋਗ ਖਾਂਦੇ ਹੁੰਦੇ ਸੀ। ਅੱਛਾ ਹਾਂ ਐ ਭੋਗ ਛੁਪਾ ਲੈਣਾ ਪ੍ਰਸ਼ਾਦ ਐ ਤੋਂ ਕੇ ਸੋਣਾ ਭੋਗ ਕਹਿੰਦੇ ਸੀ। ਹਾਂ ਕਹਿੰਦੇ ਗੁਰਦੁਆਰੇ ਭੋਗ ਖਾਈਏ। ਅੱਛਾ ਖਾ ਕੇ ਹੁੰਦੇ ਸੀ। ਅੱਛਾ ਗੁਰਦੁਆਰਾ ਕਿੱਦਾਂ ਦਾ ਸੀਗਾ? ਬੜਾ ਬਹੁਤ ਸ਼ਾਨ ਸੀ। ਮੇਲੇ ਕਿੱਥੇ ਲੱਗਦੇ ਸੀ? ਮੇਲੇ ਬੜਾ ਜਗਰਾਵਾਂ ਦਾ ਮੇਲਾ ਸੀ। ਜਗਰਾਵਾਂ ਦਾ ਮੇਲਾ ਵੱਡਾ ਲੱਗਦਾ ਸੀ? ਮੁਕਤਸਰ ਦਾ। ਮੁਕਤਸਰ ਸਾਹਿਬ ਦਾ। ਇਹ ਵੱਡੇ ਮੇਲੇ। ਸਹੀ ਹੋ ਗਿਆ। ਇੱਥੇ ਕੋਲ ਕਬੱਡੀਆਂ ਗਾਉਣਾ ਢੱਡ ਸਾਨਗੀ ਵਾਲੇ ਵੀ ਤੁੰਬੇ ਵਾਲੇ ਵੀ ਸਾਰੇ ਆ ਜਾਂਦੇ। ਸਾਰੇ ਆਉਂਦੇ ਸੀ। ਸਹੀ ਹੋ ਗਿਆ। ਬੜਾ ਰਾਗ ਗਾਉਂਦੇ ਸੀ। ਤੇ ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਕਿ ਅੱਜ ਦਾ? ਵੇਲਾ ਤਾਂ ਭਾਈ ਸੀ ਚੰਗਾ ਉਹ ਚੰਗਾ ਸੀ ਮਾੜਾ ਨਹੀਂ ਸੀ ਕਿਉਂ ਪਰਸਾਰਾ ਅੱਛਾ ਸੀ। ਜਦੋਂ ਵਿਗੜ ਗਏ ਉਦੋਂ ਮੰਦਾ ਹੋਣ ਲੱਗ ਗਿਆ। ਹਾਂ ਜੇ ਨਾ ਵਿਗੜਦੇ ਅਜੇ ਵੀ ਚੰਗਾ ਸੀ। ਆਹੋ ਅਜੇ ਵੀ ਚੰਗਾ ਸੀ। ਇਸ ਵੇਲੇ ਹਰ ਨਕਸ਼ਾ ਪਿੰਡ ਦਾ ਯਾਦ ਹੈ। ਅੱਛਾ ਹਾਂ ਹਰ ਨਕਸ਼ਾ। ਹੁਣ ਉਹ ਨਕਸ਼ੇ ਨਹੀਂ ਰਹੇ
ਹੁਣ ਨਹੀਂ ਉਧਰ ਉਹ ਵੀ ਨਹੀਂ ਭੁੱਲ ਗਏ ਆ। ਹੁਣ ਹੋਰ ਦਾ ਹੋਰ ਬਣਿਆ ਡਿਜ਼ਾਈਨ। ਹੁਣ ਇੱਥੇ ਜੇ ਸਿੱਖ ਆਵੇ ਉਹ ਆਪਦਾ ਘਰ ਪਛਾਣ ਹੀ ਨਹੀਂ ਸਕਦਾ। ਪਿੰਡ ਬਹੁਤ ਵੱਡਾ ਸੀ ਰਸੂਲਪੁਰ ਜੀ। ਇਸ ਪਿੰਡ ਨਾਲ ਉਦੋਂ ਵੱਡਾ ਸੀ, ਬਹੁਤ ਵੱਡਾ ਪਿੰਡ ਸੀ। ਅੱਛਾ। ਇਧਰੋਂ ਚੋਰੀ ਕਰਕੇ ਢਾਗਾ ਖੋਲ੍ਹਦਾ, ਦੂਏ ਪਾਸੇ ਖੂਹ ਜੋੜੀ ਜਾ। ਪਤਾ ਨਹੀਂ ਲੱਗਦਾ ਐਡਾ ਪਿੰਡ ਸੀ। ਹਾਂ। ਤੇ ਕੋਈ ਆਪਣਾ ਜੀ ਤੇ ਨਹੀਂ 47 ਚ ਕੋਈ ਸ਼ਹੀਦ ਹੋਇਆ? ਨਹੀਂ, ਅੱਲਾ ਚਾਹਿਆ ਸੀ ਅਮਨ ਮਾਨ ਆ ਗਏ। ਗੁੱਜਰ ਠੀਕ। ਬਾਕੀ ਕੰਮੇ ਜਿਹੜੇ ਉਹ ਬਿਠਾਏ ਰਹੇ। ਉਹ ਦੂਏ ਦੇ ਨਹਿਰ ਤੇ ਆਣ ਕੇ ਵੱਡੇ ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਵੀ ਚਲੋ ਨਿਕਲ ਚਲੋ, ਅਸੀਂ ਅਖੇ ਰੱਖਣੇ ਆ, ਸਾਨੂੰ ਕਮਿਆਰ ਭਾਂਡੇ ਦੇਣਗੇ, ਸਾਨੂੰ ਆਹ ਕਰਨਗੇ। ਤੁਹਾਡਿਆਂ ਚ ਕੋਈ ਨਾਮੀ ਗ੍ਰਾਮੀ ਸ਼ਖਸ ਕਿਹੜਾ ਸੀਗਾ? ਸਾਡੇ ਬਦਮਾਸ਼ਾਂ ਚ ਦੱਸ ਦਿਓ ਜਾਂ ਸਫੈਦ ਪੋਸ਼ਾਂ ਚ ਦੱਸ ਦਿਓ। ਅਰਜਨ ਸੀ ਦਾਦਰ ਦਾ। ਅਰਜਨ। ਕੋਈ ਉਹਨਾਂ ਦੇ ਬੱਚਿਆਂ ਦੇ ਨਾਂ ਯਾਦ? ਨਹੀਂ। ਹਾਂ। ਤੇ ਤੁਹਾਡਿਆਂ ਚ ਅਰਜਨ ਜਿਹੜਾ ਸੀ ਨਾ ਉਹ ਸੀ ਭਗੌੜਾ ਸੀਗਾ। ਭਗੌੜਾ ਸੀ ਅੰਗਰੇਜ਼ਾਂ ਦੇ ਖਿਲਾਫ। ਹਾਂ, ਉਹ ਦਾਦਰ ਦਾ ਸੀ। ਹਾਂਜੀ, ਦੋਦਰ ਦਾ। ਹਾਂ, ਅਰਜਨ ਦੋਦਰ ਦਾ। ਉਹਨੇ ਪੁਲਿਸ ਟੱਕਰ ਲਈ ਸਾਰੀ। ਅੱਛਾ। ਮਾੜੇ ਹੁਣ ਝੋਟਾਂ ਦੇ ਜਿਹੜੇ ਸੁਣੇ ਦੇ ਝਾੜ ਵੀ ਭਾਰੀ। ਘੋੜੀ ਉਤੋਂ ਨੈਬ ਸਿੱਟਿਆ, ਕੰਨ ਤੋਂ ਸਿੱਟਿਆ ਪਟਵਾਰੀ। ਕੁੱਟਦਿਆਂ ਦੇ ਹੱਥਾਂ ਮੈਂ ਗਏ ਉਹ ਪੁੱਤ ਜੰਮਦੇ ਬਾਹਰੋਂ ਬਾਹਰ। ਉਧਰ ਜਾਣੇ ਨਾ ਸਿੱਖਾਂ ਨੂੰ ਸਾਫ ਸਲਾਮ ਆਦੇ ਹੁੰਦੇ। ਹਾਂਜੀ। ਉਹਨਾਂ ਨੇ ਕਹਿਣਾ ਸਾਹਿਬ ਕੋ ਸਲਾਮ। ਤੇ ਜਿਹੜਾ ਤੁਹਾਡੇ ਸੀ ਤੁਸੀਂ ਕਹਿਣਾ ਸਤਿ ਸ੍ਰੀ ਅਕਾਲ। ਅੱਗੇ ਬੋਲਣਾ ਗੁਰ ਪ੍ਰਕਾਲ। ਮੁਸਲਮਾਨਾਂ ਨੇ ਬੋਲਣਾ ਸਾਫ ਸਲਾਮ। ਮੁਸਲਮਾਨ ਨੇ ਸਾਫ ਸਲਾਮ ਬੋਲਣਾ। ਹਾਂ। ਉਹਨਾਂ ਨੇ ਅੱਗੇ ਕਹਿਣਾ ਸਾਹਿਬ ਕੋ ਸਲਾਮ। ਮਿਹਰਬਾਨੀ ਜੀ। ਤੁਹਾਡੀ ਮਿਹਰਬਾਨੀ। ਰੋਹਾਂ ਦੇਖਦੀਆਂ ਇੰਨੇ ਬੜਾ ਲੈ ਅਸੀਂ ਵੇਖ ਲਈਆਂ ਕਿ ਆ ਪੱਗ ਮਾਸ਼ਾਅੱਲਾ ਦਾੜੀ ਆ। ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਯਾਦਾਂ ਜਿਹੜੀਆਂ ਨੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਪਹੁੰਚਾ ਦਾਂਗੇ ਜੀ। ਤੇ ਜਿਹੜੇ ਤੁਸੀਂ ਨਾਲ ਲਏ ਆ ਕਿ ਅਗਰ ਉਹਨਾਂ ਦੇ ਬੱਚੇ ਹੋਣਗੇ ਤੇ ਜ਼ਰੂਰ ਤੁਹਾਡੇ ਨਾਲ ਰਾਬਤਾ ਕਰਨਗੇ ਉਹ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਜੀ ਪੁਰਾਣੀਆਂ ਰੂਹਾਂ ਉਹ ਜਿਨ੍ਹਾਂ ਨੇ ਹੰਨ ਵੰਡਿਆ ਪੰਜਾਬ ਵੇਖਿਆ। ਔਰ ਪਿੰਡਾਂ ਦੇ ਵਿੱਚ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਕੋਈ ਇੱਕ ਅੱਧਾ ਹੀ ਇਹੋ ਜਿਹਾ ਬਜ਼ੁਰਗ ਮਿਲਦਾ ਹੈ ਜਿਨ੍ਹਾਂ ਦੀ ਉਮਰ ਕੋਈ 90 ਕੁ ਸਾਲ ਜਾਂ 95 ਸਾਲ ਹੁੰਦੀ ਹੈ, ਜੋ ਸਾਨੂੰ ਉਸ ਵੇਲੇ ਦੇ ਹਾਲਾਤ ਦੱਸ ਸਕਦੇ ਨੇ। ਹਾਂ ਜੀ, ਉਹ 17 ਸਾਲ ਦਾ ਹੋ ਸੀਗਾ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਦੋਵਾਂ ਪੰਜਾਬਾਂ ਦੇ ਵਿਚਕਾਰ ਉਹ ਪੁਰਾਣੀ ਸਾਂਝ ਜੋ ਫਿੱਕੀ ਪੈ ਰਹੀ ਹੈ, ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਵਿੱਚ ਉਹ ਯਾਦਾਂ ਦੇ ਰਾਹੀਂ, ਇਹਨਾਂ ਦੀਆਂ ਯਾਦਾਂ ਦੇ ਰਾਹੀਂ ਉਹਨੂੰ ਫਿਰ ਰੰਗੀਨ ਬਣਾ ਦਿੱਤਾ ਜਾਵੇ। ਆਪਣੇ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਜਾਵੇ ਕਿ ਕਿੱਦਾਂ ਪੰਜਾਬ ਵੰਡਿਆ ਗਿਆ। ਅਸਲ ਦੇ ਵਿੱਚ ਬਣੇ ਤਾਂ ਬੇਸ਼ੱਕ ਦੋਵੇਂ ਮੁਲਕ ਨੇ, ਲੇਕਿਨ ਪੰਜਾਬ ਨੂੰ ਵੰਡ ਕੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਹਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।